ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਕਿਹਾ ਹੈ ਕਿ ਉਹ ਯੂਨਾਈਟਿਡ ਨੇਸ਼ਨਸ ਦੀ ਸਰਪ੍ਰਸਤੀ ਥੱਲੇ ਟਰਕੀ ਵਿੱਚ ਹੋਣ ਵਾਲੀ ਅਫਗਾਨ ਅਮਨ ਵਾਰਤਾ ਵਿੱਚ ਅਫਗਾਨਿਸਤਾਨ ਵਿੱਚ ਅਮਨ ਲਈ ਇੱਕ ਨਵਾਂ ਫਾਰਮੂਲਾ ਪੇਸ਼ ਕਰਨਗੇ। ਵਿਊਅਰਸ, ਇਉਂ ਲੱਗਦਾ ਹੈ ਕਿ ਭਾਰਤ ਅਮਰੀਕਾ ਤਾਲਿਬਾਨ ਅਮਨ ਸਮਝੌਤੇ ਨੂੰ ਤਾਰ-ਪਿੱਡੋ ਕਰਨ ਤੇ ਲੱਗਾ ਹੋਇਆ ਹੈ ਅਤੇ ਮੌਜੂਦਾ ਅਫਗਾਨਿਸਤਾਨ ਸਰਕਾਰ ਭਾਰਤੀ ਏਜੰਸੀਆਂ ਦੇ ਇਸ਼ਾਰਿਆਂ ਤੇ ਹੀ ਨੱਚ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਥੈਂਕ ਯੂ। ਸੋ ਇੱਥੇ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਹੁਣ ਇਸ ਖਿੱਤੇ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਕਿ ਅਮਰੀਕਾ ਤਾਲਿਬਾਨ ਜਿਹੜੀ ਡੀਲ ਫਰਵਰੀ 2020 ਦੇ ਵਿੱਚ ਦੋਹਾ ਦੇ ਵਿੱਚ ਸਾਈਨ ਹੋਈ, ਅਮਰੀਕਾ ਦਾ ਸੈਕਟਰੀ ਆਫ ਸਟੇਟ ਉਹਨਾਂ ਦਾ ਪੈਰਲਲ ਤਾਲਿਬਾਨ ਦਾ ਨੁਮਾਇੰਦਾ ਨਾਲ ਬੈਠਾ ਔਰ ਉਹਦੇ ਥੱਲੇ ਇਸ ਵੇਲੇ ਜਿਹੜੇ 2500 ਅਮਰੀਕਨ ਸੋਲਜਰ ਨੇ ਅਫਗਾਨਿਸਤਾਨ 'ਚ 1 ਮਈ ਦੀ ਡੇਟ ਹੈ ਜਿਹਦੇ ਥੱਲੇ ਉਹਨਾਂ ਨੇ ਵਾਪਸ ਮੁੜਨੇ ਔਰ ਬਾਕੀ ਵੀ ਜਿਹੜੇ ਉਹਦੇ ਕਲੌਜ਼ ਸੀ ਉਹਦੇ 'ਚ ਪ੍ਰਿਜ਼ਨਰ ਆਫ ਵਾਰ ਜਿਹੜੇ ਦੋਨੋਂ ਪਾਸੇ ਸੀ ਅਫਗਾਨਿਸਤਾਨ ਸਰਕਾਰ ਔਰ ਤਾਲਿਬਾਨ ਉਹਨਾਂ ਨੇ ਛੱਡਣੇ ਸੀ ਉਹ ਵੀ ਫੁਲਫਿਲ ਹੋਈ। ਔਰ ਦੂਸਰੇ 'ਚ ਜਿਹੜਾ ਅਮਰੀਕਾ ਦਾ ਇਹ ਕਹਿਣਾ ਹੈ ਕਿ ਜੀ ਤਾਲਿਬਾਨ ਨੇ ਪ੍ਰੋਪਰ ਨਹੀਂ ਫੁਲਫਿਲ ਕੀਤਾ, ਪਰ ਉਹਦੇ 'ਚ ਬਹੁਤ ਸਾਰਾ ਰੋਲ ਭਾਰਤ ਦੀ ਬੈਕਿੰਗ ਵਾਲੀ ਜਿਹੜੀ ਅਫਗਾਨਿਸਤਾਨ ਦੀ ਸਰਕਾਰ ਹੈ ਅਸ਼ਰਫ ਗਨੀ ਔਰ ਅਬਦੁੱਲਾ ਉਹ ਕਿਵੇਂ ਸਾਬੋਤਾਜ ਕਰਨ ਤੇ ਲੱਗੇ ਹੋਏ ਨੇ ਉਸ ਦਾ ਇਹ ਸਬੂਤ ਹੈ ਕਿ ਵੀ ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਡੈਲੀਬਰੇਟਲੀ ਇੱਕ ਡਾਕੂਮੈਂਟ ਲੀਕ ਵੀ ਕੀਤਾ ਜਿਹੜਾ ਸੀ ਕਿ ਜੀ ਕੋਈ ਪ੍ਰੋਵੀਜ਼ਨਲ ਗਵਰਨਮੈਂਟ ਉੱਥੇ ਪਹਿਲਾਂ ਬਣ ਜਾਏ ਇਹ ਹੋਏ, ਲੇਕਿਨ ਇਹ ਵੀ ਨਹੀਂ ਉਹਨਾਂ ਨੇ ਡਿਨਾਈ ਕੀਤਾ ਜੀ ਕਿ ਅਸੀਂ 1 ਮਈ ਨੂੰ ਤੱਕ ਵਿਦਡਰਾ ਨਹੀਂ ਕਰਾਂਗੇ ਕਿਉਂਕਿ ਤਾਲਿਬਾਨ ਆਪਣੇ ਹੱਥ ਤਾਂ ਦਿਖਾ ਰਿਹਾ ਨਾਲ ਦੀ ਨਾਲ। ਔਰ ਇਸ ਸਾਰੇ ਪੀਰੀਅਡ 'ਚ ਤਾਲਿਬਾਨ ਨੇ ਬੇਸ਼ੱਕ ਕਿਸੇ ਅਮਰੀਕਨ ਸੋਲਜਰ ਜਾਂ ਨੈਟੋ ਦੇ ਉੱਤੇ ਅਟੈਕ ਨਹੀਂ ਕੀਤਾ, ਪਰ ਜਿਹੜੇ ਅਫਗਾਨ ਉੱਥੇ ਲੋਕਲ ਉਹਨਾਂ ਦੀ ਫੌਜ ਹੈ ਜਾਂ ਪੁਲਿਸ ਹੈ ਉਸ ਨੂੰ ਉਹ ਟਾਰਗੇਟ ਕਰਦੇ ਨੇ ਦੱਸਣ ਦੇ ਲਈ ਕਿ ਭਾਈ ਤੁਹਾਨੂੰ ਤਾਂ ਅਸੀਂ ਜਦੋਂ ਮਰਜ਼ੀ ਅੱਗੇ ਲਾ ਲਾਂਗੇ, ਲੇਕਿਨ ਦੁਸ਼ਮਣ ਨੇ ਆਪਣੀ ਖੇਡ ਖੇਡਣੀ ਹੈ। ਭਾਰਤ ਦੀਆਂ ਏਜੰਸੀਆਂ ਇਹ ਸਮਝਦੀਆਂ ਨੇ ਕਿ ਭਾਈ ਜਿਹੜੀ ਇਹ ਡੀਲ ਅਮਰੀਕਾ ਤਾਲਿਬਾਨ ਦੀ ਹੋਈ ਉਹਦੇ 'ਚ ਤਾਂ ਭਾਰਤ ਨੂੰ ਬਿਲਕੁਲ ਹੀ ਬਾਹਰ ਰੱਖਿਆ, ਉਹਦਾ ਰੋਲ ਵੀ ਨਹੀਂ ਸੀ। ਲੇਕਿਨ ਹੁਣ ਜਦੋਂ ਕਿ ਬਾਈਡਨ ਨੇ UN ਸਪਾਂਸਰਡ ਦੀ ਵੀ ਗੱਲ ਵੀ ਕਰ ਲਈ ਔਰ ਉਹਦੇ ਲਈ ਸੈਕਟਰੀ ਆਫ ਸਟੇਟ ਨੇ ਜਿਹੜਾ ਉਹ ਆਪਣਾ ਨੁਮਾਇੰਦਾ ਵੀ ਭੇਜ ਦਿੱਤਾ ਹੈ। ਹੁਣ ਇੱਕ ਪਾਸੇ ਤਾਂ ਪੈਰਲਲ ਜਿਵੇਂ ਮਾਸਕੋ ਦੇ ਵਿੱਚ ਗੱਲਬਾਤ ਹੋਈ, ਭਾਰਤ ਉਹਦਾ ਹਿੱਸਾ ਨਹੀਂ ਸੀ। ਹੁਣ ਟਰਕੀ 'ਚ ਇੱਕ ਮੀਟਿੰਗ ਜਿਹਦੀ ਅਜੇ ਡੇਟ ਨਹੀਂ ਆਈ ਉਹ UN ਦੀ ਸਪਾਂਸਰਸ਼ਿਪ ਦੇ ਥੱਲੇ ਹੈ, ਉਹਦੇ 'ਚ ਰਸ਼ੀਆ ਵੀ ਔਰ ਭਾਰਤ ਵੀ ਔਰ ਅਫਗਾਨ ਸਰਕਾਰ ਵੀ ਹੋਏਗੀ, ਤਾਲਿਬਾਨ ਨੂੰ ਵੀ ਨੇ ਵੀ ਉਹਦੇ 'ਚ ਹੋਣਾ ਜਾਂ ਨਹੀਂ ਹੋਣਾ ਉਹ ਤਾਂ ਮੌਕੇ 'ਤੇ ਹੀ ਡਿਸਾਈਡ ਕਰਦੇ ਨੇ, ਮੱਚ ਮੋਰ ਮੈਚਿਓਰ ਨੇ ਡਿਪਲੋਮੈਟਿਕਲੀ। ਪਰ ਇਹ ਖੇਡ ਕਿਵੇਂ ਅਲਟੀਮੇਟਲੀ ਉਸ ਨੂੰ ਅਨਡੂ ਕਰਨ ਦੀ ਹੈ ਜਿਹੜੀ ਅਮਰੀਕਾ ਤਾਲਿਬਾਨ ਡੀਲ ਹੈ। ਅੱਜ ਜਿਹੜੇ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਅਸ਼ਰਫ ਗਨੀ ਹੈ ਉਸ ਨੇ ਇਹ ਬਿਆਨ ਦਿੱਤਾ ਕਿ ਵੀ ਅਸੀਂ ਔਰ ਇਹ ਖਬਰ ਦਾ ਹੈਡਲਾਈਨ ਹੀ ਇਹ ਹੈ ਅਫਗਾਨ ਪ੍ਰੈਜ਼ੀਡੈਂਟ ਟੂ ਅਨਵੇਲ ਨਿਊ ਪੀਸ ਪ੍ਰਪੋਜ਼ਲ ਆਫੀਸ਼ੀਅਲਸ ਪਲਾਨ ਮੂਡਸ ਪੋਲੀਟੀਕਲ ਸੈਟਲਮੈਂਟ ਵਿਦ ਤਾਲਿਬਾਨ ਐਂਡ ਏ ਸੀਜ਼ਫਾਇਰ। ਹੁਣ ਮੂਡ ਹੁੰਦਾ ਅੱਗੋਂ ਵਿਚਾਰ ਕਰਨੀ ਜਾਂ ਅੱਗੋਂ ਡਿਸਕਸ ਕਰਨਾ। ਨਿਊ ਪ੍ਰਪੋਜ਼ਲ ਕੀ ਹੈ? ਹੁਣ ਉਹਦੇ ਜਿਹੜੇ 3 ਕਲੌਜ਼ ਉਹਨੇ ਦਿੱਤੇ ਨੇ ਅਸ਼ਰਫ ਗਨੀ ਨੇ ਅਤੇ ਕਿ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ 3 ਸਟੇਜ ਪ੍ਰਪੋਜ਼ਲ ਇਨਕਲੂਡ ਰੀਚਿੰਗ ਹੈ ਪੋਲੀਟੀਕਲ ਸੈਟਲਮੈਂਟ ਵਿਦ ਦਾ ਤਾਲਿਬਾਨ। ਹੁਣ ਪੋਲੀਟੀਕਲ ਸੈਟਲਮੈਂਟ ਤਾਂ ਹੋਈ ਹੈ, ਅਮਰੀਕਾ ਬਾਹਰ ਹੋਏ, ਤਾਲਿਬਾਨ ਨੇ ਆਲਰੇਡੀ ਜਿਹੜੇ ਇੰਟਰ ਅਫਗਾਨ ਡਾਇਲੋਗ ਹੈ ਉਹ ਹਕੂਮਤ ਨਾਲ ਹੋਇਆ। ਇਹ ਤਾਲਿਬਾਨ ਨੂੰ ਵੀ ਪਤਾ ਹੈ ਵੀ ਇਹਨਾਂ ਦੇ ਪੱਲੇ ਕੁਛ ਨਹੀਂ, ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ, ਪਰ ਫਿਰ ਵੀ ਜਿਹੜਾ ਤਾਕਤ ਦਾ ਨਸ਼ਾ ਹੁੰਦਾ ਉਹ ਇੱਕ ਪਾਸੇ ਅਤੇ ਦੂਜੇ ਜਿਹੜੇ ਉਹ ਕਹਿੰਦੇ ਨੇ ਕਿ ਭਾਈ ਜਿਹੜੀ ਚੁੱਕ ਹੁੰਦੀ ਹੈ ਸ਼ਰੀਕਾਂ ਦੀ ਉਹ ਬਹਿਣ ਨਹੀਂ ਦਿੰਦੀ। ਹੁਣ ਉੱਧਰੋਂ ਤਾਂ ਪੈਸਾ ਵੀ ਆ ਰਿਹਾ ਹੈ, ਇੰਡੀਆ ਦੀਆਂ ਏਜੰਸੀਆਂ ਦਾ ਵੀ ਪੂਰਾ ਪਾਰਟ ਹੈ। ਔਰ ਦੂਸਰਾ ਕਹਿ ਰਿਹਾ ਕਿ ਭਾਈ ਇਸ ਦੇ ਨਾਲ ਐਂਡ ਅਨਾਊਂਸਿੰਗ ਐਨ ਇੰਟਰਨੈਸ਼ਨਲੀ ਮੋਨੀਟਰਡ ਸੀਜ਼ਫਾਇਰ ਕਿ ਜਿਹੜਾ ਸੀਜ਼ਫਾਇਰ ਹੋਏ ਅੱਗੇ ਜਿਹੜੇ ਨੈਟੋ ਦੇ ਅਤੇ ਅਮਰੀਕਾ ਬੈਠਾ ਹੋਰ ਇੰਟਰਨੈਸ਼ਨਲ ਉੱਤੋਂ ਤੁਸੀਂ ਮੂਨ ਜਾਂ ਮਾਰਸ ਤੋਂ ਲਿਆਉਣਾ, ਕਾਸਮੋਸ ਤੋਂ ਕੋਈ ਆਉਣਾ, ਜਿਹੜੇ ਉੱਥੇ ਇੱਕ ਫੌਜ ਬਣ ਕੇ ਬਹਿ ਕੇ ਨਹੀਂ ਜਿਹੜਾ ਉੱਥੇ 20 ਸਾਲਾਂ 'ਚ ਆਪਣਾ ਜਿਹੜਾ ਉਹ ਜਮਾ ਸਕੇ ਜੋ ਧੌਂਸ ਜਮਾ ਰਹੇ ਸੀ ਰਾਦਰ ਉੱਥੋਂ ਡਿਫੀਟ ਹੋ ਕੇ ਨਿਕਲ ਉਹ ਮੋਨੀਟਰ ਕਰਨਗੇ। ਔਰ ਤੀਸਰਾ ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਉਸ ਤੋਂ ਬਾਅਦ ਇਲੈਕਸ਼ਨ ਹੋਏ
ਇਲੈਕਟਰਲ ਔਰ ਤਾਲਿਬਾਨ ਵੀ ਉਹਦੇ 'ਚ ਪਾਰਟਿਸਿਪੇਟ ਕਰਨ ਔਰ ਉਹਦੇ 'ਚ ਡਿਸਾਈਡ ਹੋ ਜਾਏ ਵੀ ਕੌਣ ਪ੍ਰੈਜ਼ੀਡੈਂਟ ਬਣੇਗਾ। ਸੋ ਮੇਰਾ ਖਿਆਲ ਹੈ ਵੀ ਇਹ ਸਾਰੇ ਦਾ ਵਨ ਪੁਆਇੰਟ ਮਕਸਦ ਹੈ to derail US Taliban deal, to sabotage US Taliban deal, to torpedo US। ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਕੁਛ ਨਹੀਂ ਹੈ। ਔਰ ਇਹ ਮੈਨੂੰ ਲੱਗਦਾ ਵੀ ਇਹਨਾਂ ਨੂੰ ਵੀ ਮੌਤ ਆਵਾਜ਼ਾਂ ਮਾਰਦੀ ਹੈ, ਇਹਨਾਂ ਨੂੰ ਇਹ ਭੁੱਲ ਗਿਆ ਹੈ ਕਿ ਵੀ ਪਹਿਲਾਂ ਵੀ ਕੀ ਹੁੰਦਾ ਹੈ ਜੇ ਤੁਸੀਂ ਨਾ ਦੇਖੋ ਰਾਈਟਿੰਗ ਔਨ ਦਾ ਵਾਲ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਈਵਨ ਪਿਛਲੇ 24 ਘੰਟੇ 'ਚ ਵੀ ਅਫਗਾਨਿਸਤਾਨ 'ਚ ਜਿਹੜਾ 15-20 ਲੋਕ ਮਾਰੇ ਗਏ ਨੇ ਸਿਕਿਉਰਿਟੀ ਦਸਤੇ, ਕਿਉਂਕਿ ਤਾਲਿਬਾਨ ਉਹਨਾਂ ਨੂੰ ਹੀ ਟਾਰਗੇਟ ਕਰਕੇ ਦੱਸ ਰਹੇ ਨੇ ਕਿ ਵੀ ਇਹ ਮਤ ਇਹ ਆਪਣੀ ਹੈਂਕੜੀ ਦਿਖਾਓ ਦੂਸਰਿਆਂ ਦੇ ਸਿਰੇ ਚੜ੍ਹ ਕੇ, ਅਲਟੀਮੇਟਲੀ ਜਿਹੜਾ ਅਦਰਵਾਈਜ਼ ਇਹੀ ਹਸ਼ਰ ਹੋਏਗਾ। ਪਰ ਲੱਗਦਾ ਹੈ ਕਿ ਭਾਈ ਇਹਨਾਂ ਨੂੰ ਜਿਹੜੇ ਉਹ ਇੰਡੀਆ ਦੇ ਪੈਸੇ ਇਹਨਾਂ ਦੀ ਜੇਬ 'ਚ ਖੜਕਦੇ ਨੇ ਉਹ ਇਹਨਾਂ ਨੂੰ ਟਿਕ ਕੇ ਬੈਣ ਨਹੀਂ ਦਿੰਦੇ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਗੌੜੀ ਰਾਗ ਦੇ ਵਿੱਚ ਬਾਣੀ ਨੂੰ ਵਿਚਾਰਦੇ ਹਾਂ, ਅੱਜ ਵੀ ਗੌੜੀ ਰਾਗ ਦਾ ਸ਼ਬਦ ਹੈ, ਅੰਧਕਾਰ ਸੁਖ ਕਬੈ ਨ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ, ਜੋ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਰਹਾਓ। ਹੁਣ ਜ਼ਾਹਰ ਹੈ ਕਿ ਜ਼ਿੰਦਗੀ ਦਾ ਜਿਹੜਾ ਸਾਡਾ ਰੋਣਾ ਧੋਣਾ ਜਦੋਂ ਅਸੀਂ ਸ਼ਿਕਾਇਤ ਕਰਦੇ ਹਾਂ, ਤਕਲੀਫਾਂ ਨੂੰ ਦੇਖਦੇ ਹਾਂ, ਫਿਰ ਕਹਿੰਦੇ ਜੀ ਮੇਰੇ ਕਰਮਾਂ 'ਚ ਇਹ ਲਿਖਿਆ, ਮੈਨੂੰ ਹੀ ਕਿਉਂ ਇਹ ਹੋ ਰਿਹਾ। ਜਦੋਂ ਕੋਈ ਚੀਜ਼ ਕਾਮਯਾਬੀ ਮਿਲਦੀ ਹੈ ਫਿਰ ਕਹਿੰਦੇ ਦੇਖੋ ਮੇਰੀ ਪਲਾਨ ਕਿਵੇਂ ਕਾਮਯਾਬ ਰਹੀ, ਕਿਵੇਂ ਮੇਰਾ ਦਿਮਾਗ ਚੱਲਿਆ ਔਰ ਇਹ ਅਸੀਂ ਕਾਮਯਾਬੀ ਹਾਸਲ ਕੀਤੀ। ਪਰ ਸ਼ਿਕਾਇਤ ਦਾ ਰੁਖ ਜ਼ਿਆਦਾ ਹੁੰਦਾ ਹੈ। ਕ੍ਰੈਡਿਟ ਅਸੀਂ ਰੱਬ ਦੇ ਭਾਣੇ ਨੂੰ ਨਹੀਂ ਦਿੰਦੇ, ਕ੍ਰੈਡਿਟ ਆਪ ਲੈਂਦੇ। ਤੇ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਹਨੇਰਾ ਹੈ। ਜਦੋਂ ਤੁਸੀਂ ਰੱਬ ਤੋਂ ਵਿੱਥ ਪਾਈ ਹੋਈ ਹੈ, ਤੁਹਾਡੇ ਅੰਦਰ ਹਨੇਰਾ, ਇਹ ਰੋਣ ਧੋਣ ਉਸ ਹਨੇਰੇ 'ਚੋਂ ਨਿਕਲਦਾ। ਰਹੋ ਦੀ ਤੁਕ ਇਹੀ ਹੈ ਕਿ ਜਦੋਂ ਤੱਕ ਰਸਨਾ ਤੇ ਤੁਹਾਡੀ ਜ਼ਬਾਨ ਤੇ ਉਸ ਰਮੇ ਹੋਏ ਓਮਨੀ ਪ੍ਰੈਜ਼ੈਂਟ ਰੱਬ ਦੀ ਯਾਦ ਨਹੀਂ ਆਉਂਦੀ, ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਫਿਰ ਦੁਨੀਆ 'ਚ ਆਣ ਜਾਣ ਲੱਗਾ ਹੋਇਆ, ਮਰ ਰਹੇ ਨੇ ਲੋਕ, ਨਵੇਂ ਆ ਰਹੇ ਨੇ, ਪਰ ਇਹ ਜਿਹੜਾ ਦੁੱਖ ਹੈ ਇਹ ਹਰਿਆ ਨਹੀਂ ਜਾਂਦਾ। ਅੰਧਕਾਰ ਸੁਖ ਕਬੈ ਨਾ ਸੋਈ ਹੈ। ਇਹ ਜਿਹੜੀ ਇਗਨੋਰੈਂਸ ਹੈ, ਹਨੇਰਾ ਹੈ, ਇਸ ਦੇ ਵਿੱਚ ਤੁਸੀਂ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੋ ਸਕਦੇ। ਅਗਿਆਨਤਾ ਦਾ ਹਨੇਰਾ, ਰਾਜਾ ਰੰਕ ਦੋਊ ਮਿਲ ਰੋਈ ਹੈ। ਹੁਣ ਰਾਜੇ ਦੇ ਕੋਲ ਸਾਰੇ ਵਸੀਲੇ ਨੇ, ਸਾਰੇ ਸਾਧਨ ਨੇ, ਬਹੁਤ ਕੁਛ ਹੈ, ਲੇਕਿਨ ਉਹ ਵੀ ਰੋ ਰਿਹਾ ਕਿਉਂਕਿ ਸੁੱਖ ਜਿਹੜਾ ਸੁੱਖ ਨਾ ਹੀ ਰਹੇ ਹਰ ਭਗਤ ਬਿਨਾ, ਕਿ ਰੱਬ ਦੀ ਯਾਦ ਤੋਂ ਬਿਨਾ, ਇਬਾਦਤ ਤੋਂ ਬਿਨਾ ਸੁੱਖ ਨਹੀਂ ਹੈ। ਰਾਜੇ ਕੋਲ ਸਾਰੇ ਪਦਾਰਥ ਨੇ ਦੁਨੀਆ ਦੇ, ਪਰ ਉਹ ਵੀ ਰੋ ਰਿਹਾ। ਰੰਕ ਤਾਂ ਵੈਸੇ ਹੀ ਜਿਹੜਾ ਗਰੀਬੀ ਦਾ ਮਾਰਿਆ, ਉਹ ਤਾਂ ਸਵੇਰ ਤੋਂ ਸ਼ਾਮ ਤੱਕ ਰੋਟੀ ਕਰਦਾ ਹੀ ਜਿਹੜਾ ਇਸ ਦੇ ਪਿੱਛੇ ਹੀ ਦੌੜ ਰਿਹਾ। ਹਾਲਾਂ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਭਾਈ ਬਾਬਾ ਆਦਮ ਜਦੋਂ ਕ੍ਰੀਏਟ ਕੀਤਾ ਆਦਮ ਤੇ ਹਵਾ ਨੂੰ, ਤੇ ਆਦਮ ਨੇ ਪਹਿਲੀ ਰੋਟੀ ਬਣਾਈ, ਤਵੇ ਤੇ ਪਾਈ ਔਰ ਉਹ ਉੱਡਣ ਲੱਗ ਗਈ ਇੱਕਦਮ। ਜਿਵੇਂ ਤਿਆਰ ਹੋਈ ਤਾਂ ਬਾਬਾ ਉਹਦੇ ਪਿੱਛੇ ਦੌੜ ਪਿਆ, ਤੇ ਰੱਬ ਨੇ ਵੀ ਆਵਾਜ਼, ਗੈਪ 'ਚੋਂ ਆਵਾਜ਼ ਆਈ ਵੀ ਇਹ ਤਾਂ ਤੇਰੇ ਲਈ ਸੀ, ਹੁਣ ਤੂੰ ਇਹਦੇ ਪਿੱਛੇ ਦੌੜਿਆ, ਸਾਰੀ ਉਮਰ ਤੇਰੀ ਜ਼ਾਤ ਇਹਦੇ ਪਿੱਛੇ ਹੀ ਦੌੜਦੀ ਰਹਿ ਗਈ। ਹੁਣ ਬਹੁਤ ਵਾਰੀ ਜੇ ਦੇਖਿਆ ਜਾਏ ਤਾਂ ਇਹੀ ਅਸੀਂ ਦੇਖਦੇ ਹਾਂ ਕਿ ਵੀ ਇੱਕ ਵੱਡਾ ਜਿਹੜਾ ਰੰਕ ਜਿਹਨਾਂ ਨੂੰ ਕਹਿੰਦੇ ਨੇ, ਉਹ ਤਾਂ ਵਿਚਾਰੇ ਦੌੜ ਹੀ ਰੋਟੀ ਦੇ ਪਿੱਛੇ ਰਹੇ ਨੇ, ਢਿੱਡ ਵੀ ਨਾਲ ਲਾਇਆ ਹੋਇਆ, ਉਹਦੇ ਬਿਨਾਂ ਗੱਲ ਨਹੀਂ ਹੈ। ਲੇਕਿਨ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਤੁਸੀਂ ਸੁੱਖ ਭਾਲਦੇ ਹੋ ਅਲਟੀਮੇਟ, ਕਿ ਜੇ ਤੁਸੀਂ ਅਲਟੀਮੇਟ ਆਪਣੇ ਅੰਦਰ ਇੱਕ ਟਿਕਾ, ਇੱਕ ਸਹਿ ਚਾਹੁੰਦੇ ਹੋ, ਤੇ ਫਿਰ ਇਹੀ ਹੈ ਕਿ ਭਾਈ ਉਸ ਵਾਹਿਗੁਰੂ ਨੂੰ ਯਾਦ ਕਰੋ, ਉਸ ਅੱਲਾਹ ਤਾਲਾ ਦੀ ਇਬਾਦਤ ਦੇ ਵਿੱਚ ਜੁੜੋ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕੋ ਕਾ ਕੀ ਮਾਇਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਦੁਨਿਆਵੀ ਸੁੱਖ ਨੇ ਇਵੇਂ ਹੀ ਨੇ ਜਿਵੇਂ ਰੁੱਖ ਦੀ ਛਾਂ ਹੁੰਦੀ ਹੈ। ਹੁਣ ਰੁੱਖ ਦੀ ਛਾਂ ਹਮੇਸ਼ਾ ਰਹਿਣ ਵਾਲੀ ਤਾਂ ਨਹੀਂ ਹੈ। ਰੁੱਖ ਤਾਂ ਬੇਸ਼ੱਕ ਖੜਾ ਹੈ, ਸਦੀਆਂ ਵੀ ਖੜਾ ਰਹਿੰਦਾ ਹੈ, 200-200 ਸਾਲ, 300 ਸਾਲ ਜਿਹੜੇ ਬੋੜ ਔਰ ਓਕ ਨੇ ਉਹ 500-500 ਸਾਲ ਵੀ ਪੁਰਾਣੇ ਨੇ। ਲੇਕਿਨ ਉਹਦੀ ਛਾਂ ਜਦੋਂ ਤੁਸੀਂ ਧੁੱਪ ਚੜ੍ਹਦੀ ਹੈ, ਤੁਸੀਂ ਉਹਦੀ ਛਾਂ ਦੇਖਦੇ ਹੋ, ਫਿਰ ਉਹ ਹੌਲੀ ਹੌਲੀ ਉਹਦੇ ਨਾਲ ਹੀ ਗਾਇਬ ਹੋ ਜਾਂਦੀ ਹੈ। ਜਸ ਦੇਖੀਏ ਤਰਵਰ ਕੀ ਛਾਇਆ, ਕਿ ਜਿਵੇਂ ਉਸ ਰੁੱਖ ਦੀ ਛਾਂ ਗਾਇਬ ਹੁੰਦੀ ਹੈ, ਪ੍ਰਾਨ ਗਏ ਉਹ ਕਾ ਕੀ ਮਾਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਨੂੰ ਮਿਲੀ ਹੋਈ ਹੈ ਜ਼ਿੰਦਗੀ, ਜੋ ਹੀ ਅੰਦਰੋਂ ਜਾਨ ਨਿਕਲ ਗਈ, ਪ੍ਰਾਣ ਗਏ, ਫਿਰ ਜੋ ਕੁਝ ਤੁਸੀਂ ਇਕੱਠਾ ਕੀਤਾ, ਜੋ ਪਸਾਰਾ, ਇਹ ਕਿਸ ਕੰਮ ਦਾ। ਔਰ ਜਸ ਜੰਤੀ ਮੈਂ ਜੀਓ ਸਮਾਨਾ, ਮੂਏ ਮਰਮ
ਕੋ ਕਾਹ ਕਰ ਜਨ। ਉਹਨੇ ਕਿਹਾ ਵੀ ਜਿਵੇਂ ਇੱਕ ਇਨਸਟਰੂਮੈਂਟ ਹੈ, ਜਦੋਂ ਅਸੀਂ ਵਜਾ ਰਹੇ ਹਾਂ ਸਾਡੀ ਉਂਗਲ ਟਿਕੀ ਹੋਈ ਹੈ, ਉਸ ਇਨਸਟਰੂਮੈਂਟ 'ਚ ਆਵਾਜ਼ ਹੈ, ਜੰਤੀ ਜੰਤਰ ਨੂੰ ਇਨਸਟਰੂਮੈਂਟ ਨੂੰ ਕਹਿੰਦੇ ਨੇ, ਪਰ ਜਿਉਂ ਹੀ ਅਸੀਂ ਉਸ ਤੋਂ ਉਂਗਲ ਚੁੱਕ ਲਈ, ਜਸਟ ਜੰਤੀ ਮੈਂ ਜਿਉ ਸਮਾਨ, ਉਹ ਆਵਾਜ਼ ਬੰਦ ਹੋ ਗਈ। ਇਸੇ ਤਰ੍ਹਾਂ ਸਾਡੇ ਅੰਦਰ ਇੱਕ ਉਹ ਰੱਬ ਦੀ ਜੋਤ ਹੈ, ਜਿਹਨੂੰ ਕਈ ਹਵਾ ਕਹਿੰਦੇ ਜੀ, ਕੀ ਹੈ ਜੀ, ਫੂਕ ਨਿਕਲ ਗਈ। ਹੁਣ ਉਹ ਆਵਾਜ਼ ਜਦੋਂ ਉਹ ਨਿਕਲ ਗਈ, ਫਿਰ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਬਾਬਾ ਬੋਲਤੇ ਤੇ ਕਹਾਂਗੇ, ਕਿ ਜਿਹੜੇ ਬੋਲ ਰਹੇ ਸੀ, ਗੱਲਾਂ ਬਾਤਾਂ ਸੀ, ਕਥਾ ਵਾਰਤਾ ਕਹਤੇ, ਕਿੱਥੇ ਚਲੇ ਗਏ? ਬੋਲਤੇ ਤੇ ਕਹਾਂਗੇ, ਜਸ ਜੰਤੀ ਮੈਂ ਜਿਉ ਸਮਾਨਾ, ਮੂਏ ਮਰਮ ਕੋ ਕਾ ਕਰ ਜਨ। ਉਹਨੇ ਕਿਹਾ ਵੀ ਇਸੇ ਤਰ੍ਹਾਂ ਜਦੋਂ ਜ਼ਿੰਦਗੀ ਨਿਕਲ ਗਈ ਅੰਦਰੋਂ ਤੁਹਾਡੇ, ਤੇ ਉਹ ਪਿਆ ਬੋਡੀ ਪਈ ਹੈ, ਉਹਨੂੰ ਕੌਣ ਜਾਣਦਾ, ਔਰ ਉਹ ਮਾਇਆ ਨੂੰ ਉਹਨੇ ਕੀ ਕਰਨਾ ਹੈ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓਰੇ ਕਬੀਰ। ਕਿ ਜਿਸ ਤਰ੍ਹਾਂ ਹੰਸ ਜਿਹੜੇ ਨੇ ਉਹ ਸਰੋਵਰ ਪਾਣੀ ਦੇ ਤਲਾਬ ਦੇ ਨੇੜੇ ਤੇੜੇ ਹੀ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਖੁਰਾਕ ਵੀ ਹੈ, ਮੋਤੀ ਵੀ ਉਹਨੇ ਚੁਗਣੇ ਨੇ, ਔਰ ਉਹੀ ਹੈ। ਇਸੇ ਤਰ੍ਹਾਂ ਕਾਲ ਜਾਂ ਮੌਤ ਜਿਹੜੀ ਹੈ ਉਹ ਸਰੀਰ ਦੇ ਨਾਲ ਹੀ ਹੈ, ਸਾਡੇ ਆਲੇ ਦੁਆਲੇ ਹੀ ਕਾਲ ਘੁੰਮ ਰਿਹਾ, ਕਦੋਂ ਆ ਕੇ ਉਹਨੇ ਦਬੋਚ ਲੈਣਾ। ਤੇ ਜਿਵੇਂ ਜੰਤਰ ਇਨਸਟਰੂਮੈਂਟ ਤੋਂ ਉਂਗਲ ਚੁੱਕ ਲਓ ਤੇ ਇਨਸਟਰੂਮੈਂਟ ਦੀ ਆਵਾਜ਼ ਬੰਦ, ਕਾਲ ਨੇ ਜਦੋਂ ਚੁੱਕ ਲਿਆ ਅੰਦਰੋਂ ਉਹ ਜੋਤ ਨਿਕਲ ਗਈ ਤੇ ਉਹ ਮੁਰਦਾ ਸਰੀਰ, ਫਿਰ ਤਾਂ ਹੁੰਦਾ ਨਾ ਚੱਕ ਲੋ ਹੋ ਜੂਗੀ, ਵੀ ਲੈ ਜਾਓ ਵੀ ਸੂਰਜ ਛੁਪਣ ਤੋਂ ਪਹਿਲੇ ਪਹਿਲੇ ਹੀ ਜਿਹੜਾ ਇਹਨੂੰ ਕ੍ਰੀਮੇਟ ਕਰ ਦਿਓ ਜਾਂ ਬਰੀ ਕਰ ਦਿਓ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓਰੇ ਕਬੀਰ। ਕਬੀਰ ਸਾਹਿਬ ਕਹਿੰਦੇ ਨੇ ਸੋ ਭਾਈ ਜਿਹੜੀ ਰੱਬ ਦੀ ਯਾਦ ਦੀ ਟੌਨਿਕ ਹੈ, ਰਸਾਇਣ ਪੁਰਾਣੇ ਪੀਰੀਅਡ 'ਚ ਟੌਨਿਕਸ ਨੂੰ ਹੀ ਕਹਿੰਦੇ ਸੀ, ਕਿ ਭਾਈ ਇਹੀ ਜਿਹੜਾ ਤੁਹਾਡੇ ਅੰਦਰ ਆਨੰਦ ਭਰੇਗੀ, ਤੁਹਾਡੀ ਜ਼ਿੰਦਗੀ ਨੂੰ ਜਿਹੜਾ ਉਹ ਆਰਾਮ ਦੇਵੇਗੀ, ਤੁਹਾਡੇ ਅੰਦਰ ਸਿਦਕ ਹੋਏਗਾ, ਸਹਿਜ ਹੋਏਗਾ, ਆਨੰਦ ਹੋਏਗਾ, ਤੇ ਇਹੀ ਰਸਾਇਣ ਪੀਓ। ਤੇ ਬਾਕੀ ਜਿਹੜਾ ਮਾਇਆ ਜਿਹੜੀ ਤਰਵਰ ਦੀ ਛਾਇਆ, ਰੁੱਖ ਦੀ ਛਾਂ ਵਾਂਗ ਹੈ, ਔਰ ਜਿਹਨੇ ਨਾਲ ਨਹੀਂ ਨਿਭਣਾ, ਉਸ ਦੀ ਪਿੱਛੇ ਜਿਹੜੀ ਤੁਸੀਂ ਦੌੜ ਲਾਈ ਹੋਈ ਹੈ, ਉਸ ਨੂੰ ਛੱਡੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਨਾਲ ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਥ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।